ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਖਾਨ हैदराबाद ਤੋਂ ਇੱਕ ਦਫਾ ਫਿਰ ਤੁਹਾਡੇ ਅੱਗੇ ਕਲਾਮ ਲੈ ਕੇ ਹਾਜ਼ਰ ਹੋਇਆ ਵਾਂ। ਤੇ ਅਸੀਂ ਅੱਜ ਫਿਰ ਮਰਕਸ ਦੀ ਅੰਜੀਲ ਤੇ ਉਹਦੇ 7ਵੇਂ ਬਾਬ ਚੋਂ ਹੀ ਪੜਾਂਗੇ। ਤੇ ਅਸੀਂ ਪਹਿਲੋਂ ਸਿੱਖਿਆ ਸੀ ਕਿ ਸ਼ੇਖੀ ਤੇ ਬੇਵਕੂਫੀ ਦੇ ਬਾਰੇ, ਤੇ ਅੱਜ ਫਿਰ ਥੋੜੀ ਜਿਹੀ ਤੇ ਗੱਲ ਕਰਾਂਗੇ ਤੇ ਫਿਰ ਅਸੀਂ ਇਹਦੇ ਤੋਂ ਸਿੱਖਦੇ ਜਾਵਾਂਗੇ ਤੇ ਅੱਗੇ ਵਧਦੇ ਜਾਵਾਂਗੇ। ਇਹ ਲਿਸਟ ਤੇ ਬੜੀ ਜ਼ਿਆਦਾ ਟੌਪਿਕ ਦੀ ਹੈ, ਲੇਕਿਨ ਅਸੀਂ ਅੱਜ ਫਿਰ ਬੇਵਕੂਫੀ ਤੇ ਗੱਲ ਕਰਾਂਗੇ। ਬੇਵਕੂਫੀ ਤੇ ਸ਼ੇਖੀ ਦੋ ਐਸੇ ਗੁਨਾਹ ਨੇ ਜਿਹੜੇ ਇਨਸਾਨ ਨੂੰ ਪਲੀਤ ਕਰ ਦਿੰਦੇ ਨੇ, ਜਿਹੜੇ ਇਨਸਾਨ ਨੂੰ ਨਾਪਾਕ ਕਰ ਦਿੰਦੇ ਨੇ। ਉਹ ਕਿੰਨਾ ਵੀ ਪਾਕ ਸਾਫ਼ ਹੋਵੇ, ਜਦੋਂ ਉਹਦੇ ਅੰਦਰ ਸ਼ੇਖੀ ਆਉਂਦੀ ਏ ਤੇ ਬੇਵਕੂਫੀ ਕਰਦਾ ਹੋ ਤੇ ਪਲੀਤ ਹੋ ਜਾਂਦਾ, ਨਾਪਾਕ ਹੋ ਜਾਂਦਾ ਹੈ। ਇੱਥੋਂ ਤੱਕ ਕਿ ਬੜੇ ਲੋਕ ਨਾਪਾਕੀ ਤੇ ਬੇਵਕੂਫੀ ਦੀ ਹਾਲਤ ਦੇ ਵਿੱਚ ਹੀ ਇਬਾਦਤ ਕਰਦੇ ਨੇ। ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਨਾਪਾਕ ਹਾਂ, ਲੇਕਿਨ ਉਹ ਨਾਪਾਕ ਹੋਏ ਹੁੰਦੇ ਨੇ। ਬਾਈਬਲ ਮੁਕੱਦਸ ਸਾਨੂੰ ਬੜੀ ਵਾਜ਼ਿਹ ਨਾਲ ਦੱਸਦੀ ਹੈ ਕਿ ਯਿਸੂ ਮਸੀਹ ਨੇ ਜਦੋਂ 10 ਹੁਕਮਾਂ ਦੀ ਗੱਲ ਕੀਤੀ ਤੇ ਉਹਨੇ ਯਿਸੂ ਮਸੀਹ ਨੇ ਲੋਕਾਂ ਨੂੰ ਕਿਹਾ ਕਿ 10 ਹੁਕਮ ਤੇ ਮੂਸਾ ਨੇ ਜ਼ਰੀਏ ਤੁਹਾਨੂੰ ਮਿਲੇ ਸਨ, ਲੇਕਿਨ ਮੈਂ ਕਹਿੰਦਾ 2 ਹੁਕਮਾਂ ਤੇ ਅਮਲ ਕਰ ਲਓ। ਪਹਿਲਾ ਹੁਕਮ ਸੀ, ਤੂੰ ਆਪਣੇ ਸਾਰੇ ਦਿਲ, ਆਪਣੀ ਸਾਰੀ ਜਾਨ, ਆਪਣੀ ਸਾਰੀ ਤਾਕਤ ਇਹਦੇ ਨਾਲ ਖੁਦਾ ਦੀ ਇਬਾਦਤ ਕਰ। ਤੇ ਜਦੋਂ ਨਵਾਂ ਇਤਨਾਮਾ ਆਇਆ ਤੇ ਯਿਸੂ ਮਸੀਹ ਆਪਣੀ ਜ਼ਬਾਨੇ ਮੁਬਾਰਕਾਂ ਦੇ ਵਿੱਚੋਂ ਬਿਆਨ ਕਰਦੇ ਨੇ ਤੇ ਉਹਨਾਂ ਵਿੱਚ ਇੱਕ ਹੋਰ ਲਫ਼ਜ਼ ਦਾ ਇਜ਼ਾਫਾ ਕਰਤਾ। ਕਹਿੰਦੇ ਨੇ, ਤੂੰ ਆਪਣੇ ਸਾਰੇ ਦਿਲ, ਆਪਣੀ ਸਾਰੀ ਜਾਨ, ਆਪਣੀ ਸਾਰੀ ਤਾਕਤ ਤੇ ਆਪਣੀ ਸਾਰੀ ਅਕਲ ਨਾਲ ਖੁਦਾ ਦੀ ਇਬਾਦਤ ਕਰ। ਯਾਨੀ ਅਕਲ ਨਾਲ ਵੀ ਇਬਾਦਤ ਕਰਨੀ ਹੈ, ਤੇ ਜੇ ਅਕਲ ਤੋਂ ਬਗੈਰ ਹੁੰਦੀ ਹੈ ਤੇ ਉਹ ਬੇਵਕੂਫੀ ਵੀ ਹੁੰਦੀ ਹੈ। ਤੇ ਜਦੋਂ ਬੇਵਕੂਫੀ ਹੁੰਦੀ ਹੈ ਤੇ ਫਿਰ ਇਬਾਦਤ ਕਰਨਾ ਬੇਫਾਇਦਾ ਹੋ ਜਾਂਦਾ ਹੈ। ਤੇ ਖੁਦਾਵੰਦ ਦੇ ਹੁਕਮਾਂ 10 ਹੁਕਮਾਂ ਚੋਂ ਇੱਕ ਹੁਕਮ ਇਹ ਵੀ ਹੈ ਕਿ ਤੂੰ ਆਪਣੇ ਖੁਦਾਵੰਦ ਦਾ ਨਾਮ ਬੇਫਾਇਦਾ ਨਾ ਲਈ। ਕਿਉਂ? ਇਹ ਵੀ ਗੁਨਾਹ ਹੈ। ਤੇ ਜਦੋਂ ਇਨਸਾਨ ਇਬਾਦਤ ਕਰਦਿਆਂ ਵੀ ਬੇਵਕੂਫੀ ਕਰ ਜਾਂਦਾ ਹੈ ਜਾਂ ਜ਼ਿੰਦਗੀ 'ਚ ਗੁਜ਼ਾਰਦਿਆਂ ਬੇਵਕੂਫੀ ਕਰਦਾ ਹੈ, ਤੇ ਫਿਰ ਉਹਦਾ ਹਾਲ ਕੀ ਹੁੰਦਾ ਹੈ? ਉਹ ਦੁਆ ਕਰਦਾ ਤੇ ਉਹਦੀ ਸੁਣੀ ਨਹੀਂ ਜਾਂਦੀ, ਕਿਉਂ? ਨਾਪਾਕ ਹੋਇਆ ਹੁੰਦਾ, ਗੁਨਾਹ ਦੀ ਹਾਲਤ 'ਚ ਹੁੰਦਾ, ਤੇ ਖੁਦਾ ਤੇ ਗੁਨਾਹਗਾਰਾਂ ਦੀ ਨਹੀਂ ਸੁਣਦਾ। ਉਹਨੂੰ ਪਤਾ ਹੀ ਨਹੀਂ ਕਿ ਮੈਂ ਪਲੀਤ ਹੋ ਗਿਆ, ਮੈਂ ਨਾਪਾਕ ਹੋ ਗਿਆ ਵਾਂ। ਇਸ ਲਈ ਬੇਵਕੂਫੀ ਤੇ ਸ਼ੇਖੀ ਏਡੇ ਵੱਡੇ 2 ਗੁਨਾਹ ਨੇ ਜਿਨ੍ਹਾਂ ਨੂੰ ਇਨਸਾਨ ਕਰਦਾ ਵੇ, ਲੇਕਿਨ ਉਹਨੂੰ ਆਪਣੇ ਆਪ ਨੂੰ ਪਤਾ ਹੀ ਨਹੀਂ ਹੁੰਦਾ ਕਿ ਮੈਂ ਗੁਨਾਹ ਕਰ ਲਿਆ। ਉੱਤੇ ਖੁਦਾ ਇਹੋ ਹੀ ਕਹਿੰਦਾ, ਇਹ ਹੀ ਬੰਦੇ ਨੂੰ ਨਾਪਾਕ ਕਰਦੀਆਂ ਨੇ। ਸ਼ੇਖੀ ਵੀ ਅੰਦਰੋਂ ਨਿਕਲਦੀ ਏ ਤੇ ਬੇਵਕੂਫੀ ਵੀ ਉਹਦੇ ਅੰਦਰ ਦੇ ਖਿਆਲ ਨਿਕਲਦੇ ਨੇ, ਅੰਦਰੋਂ ਨਿਕਲਦੀ ਏ। ਕਿ ਅੰਦਰੋਂ ਪਲਾਨ ਕੀਤਾ ਜਾਂਦਾ ਨਾ, ਇਹ ਬੇਵਕੂਫੀ ਕਰ, ਤੇ ਉਹ ਕਰ ਦਿੰਦਾ, ਤੇ ਉਹ ਪਲੀਤ ਵੀ ਹੋ ਜਾਂਦਾ ਹੈ, ਨਾਪਾਕ ਵੀ ਹੋ ਜਾਂਦਾ ਹੈ, ਤੇ ਖੁਦਾ ਦੀ ਹਜ਼ੂਰੀ 'ਚ ਰਹਿਣ ਦੇ ਕਾਬਲ ਵੀ ਨਹੀਂ ਹੁੰਦਾ। ਅਸੀਂ ਮੁਕਾਸ਼ਫਾ 4 ਤੇ 5ਵੇਂ ਬਾਬ ਦੇ ਵਿੱਚ ਇਬਾਦਤ ਦਾ ਬੜਾ ਅੱਛਾ ਮਾਹੌਲ ਵੇਖਦੇ ਹਾਂ ਕਿ ਆਸਮਾਨ ਤੇ ਖੁਦਾ ਦੀ ਇਬਾਦਤ ਹੁੰਦੀ ਹੈ, ਤੇ ਕਿਵੇਂ ਚਾਰੇ ਜਾਨਦਾਰ, ਫਰਿਸ਼ਤੇ, ਫਿਰ ਆਸਮਾਨ ਦੇ ਲੋਕ, ਜ਼ਮੀਨ ਦੇ ਲੋਕ ਖੁਦਾ ਦੀ ਪ੍ਰਸਤਿਸ਼ ਕਰਦੇ ਨੇ। ਤੇ ਮੈਂ ਦੱਸਣ ਡਿਆ ਸਾਂ ਕਿ ਅਸੀਂ ਬਾਜ਼ ਔਕਾਤ ਨਾਪਾਕੀ ਦੀ ਹਾਲਤ ਦੇ ਵਿੱਚ ਤੇ ਪਲੀਤ ਹੁੰਦਿਆਂ ਅਸੀਂ ਇਬਾਦਤ ਕਰਨੇ ਆ, ਜਿਹੜੀ ਖੁਦਾ ਨੂੰ ਚੰਗੀ ਨਹੀਂ ਲੱਗਦੀ, ਜਿਹੜਾ ਸਾਡੇ ਲਈ ਗੁਨਾਹ ਗਿਣਿਆ ਜਾਂਦਾ ਹੈ। ਤੇ ਖੁਦਾ ਦੀ ਇਬਾਦਤ ਕਰਨ ਲਈ ਵੀ ਸਾਨੂੰ ਤਿਆਰੀ ਦੀ ਲੋੜ ਹੈ, ਆਪਣੇ ਆਪ ਨੂੰ ਸਾਫ਼ ਕਰਨ ਦੀ ਲੋੜ ਹੈ। ਤੇ ਮੁਕਾਸ਼ਫਾ ਦੀ ਕਿਤਾਬ 4 ਤੇ 5ਵੇਂ ਬਾਬ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਆਸਮਾਨ ਤੇ ਜ਼ਮੀਨ ਦਾ ਇੱਕ ਸਰਕਲ ਹੈ, ਜਿਹੜਾ ਉਹ ਸਰਕਲ ਦੇ ਵਿੱਚ ਸਾਰੇ ਮਿਲ ਕੇ ਇਬਾਦਤ ਕਰਦੇ ਨੇ, ਆਪਣੀ ਆਪਣੀ ਵਾਰੀ ਨਾਲ ਜਿਵੇਂ ਜਿਵੇਂ ਚੱਲਦੇ ਨੇ ਉਹ ਖੁਦਾ ਦੇ ਹਜ਼ੂਰ ਹਾਲੇਲੂਇਆ ਤੇ ਖੁਦਾ ਦੀ ਸਤਾਇਸ਼ ਕਰਦੇ ਨਜ਼ਰ ਆਉਂਦੇ ਨੇ।
ਤੇ ਖੁਦਾ ਦੀ ਤਾਰੀਫ ਕਰਦੇ ਨਜ਼ਰ ਆਉਂਦੇ ਨੇ ਕਿ ਉਹੀ ਹਮ ਤੇ ਤਾਰੀਫ ਦੇ ਲਾਇਕ ਹੈ। ਚੌਥਾ ਤੇ ਪੰਜਵਾਂ ਬਾਬ ਮਕਾਸ਼ਵਾ ਦਾ ਜਦੋਂ ਤੁਸੀਂ ਪੜ੍ਹੋਗੇ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਖੁਦਾ ਦੀ ਪ੍ਰਸਤਿਸ਼ ਕਰਨੀ ਕਿਵੇਂ ਆ ਤੇ ਕਿਵੇਂ ਪਾਕ ਹੋ ਕੇ ਕਰਨੀ ਹੈ ਤੇ ਖੁਦਾ ਦੇ ਨਾਲ ਰਲ ਕੇ ਕਰਨੀ ਹੈ। ਖੁਦਾ ਦੇ ਨਾਲ ਤੋਂ ਮੇਰੀ ਮੁਰਾਦ ਹੈ ਆਸਮਾਨ ਤੇ ਚਾਰ ਜਾਨਦਾਰ ਵੀ ਤੇ ਫਰਿਸ਼ਤੇ ਵੀ ਤੇ ਜ਼ਮੀਨ ਦੇ ਲੋਕ ਵੀ ਤੇ ਜ਼ਮੀਨ ਤੋਂ ਥੱਲੇ ਦੇ ਲੋਕ ਵੀ, ਸਾਰੇ ਜਦੋਂ ਮਿਲ ਕੇ ਇਬਾਦਤ ਕਰਦੇ ਨੇ ਤੇ ਉਹ ਖੁਦਾ ਦੇ ਹਜ਼ੂਰ ਮਕਬੂਲ ਠਹਿਰਦੀ ਹੈ। ਤੇ ਨਾਲੇ ਬੇਵਕੂਫੀ ਨਹੀਂ ਹੁੰਦੀ। ਜਦੋਂ ਬੇਵਕੂਫੀ ਨਹੀਂ ਹੁੰਦੀ ਤੇ ਠੀਕ ਤਰੀਕੇ ਨਾਲ ਇਬਾਦਤ ਹੁੰਦੀ ਹੈ ਤੇ ਖੁਦਾ ਨੂੰ ਪਸੰਦ ਆਉਂਦੀ ਹੈ। ਇਸ ਲਈ ਮੈਂ ਅੱਜ ਤੁਹਾਨੂੰ ਇਹ ਵੀ ਸਮਝਾਉਣਾ ਚਾਹੁੰਦਾ ਵਾਂ ਕਿ ਅਸੀਂ ਖੁਦਾ ਦੀ ਇਬਾਦਤ ਕਰੀਏ, ਖੁਦਾ ਦੀ ਪ੍ਰਸਤਿਸ਼ ਕਰੀਏ, ਖੁਦਾ ਦੀ ਤਾਰੀਫ ਕਰੀਏ ਤੇ ਪਾਕ ਹੋ ਕੇ ਕਰੀਏ, ਨਾਪਾਕੀ ਦੀ ਹਾਲਤ 'ਚ ਨਾ ਕਰੀਏ। ਅਸੀਂ ਬੜੀਆਂ ਬੇਵਕੂਫੀਆਂ ਕਰਨੇ ਆ, ਇਬਾਦਤ ਦੇ ਵਿੱਚ ਵੀ ਬੇਵਕੂਫੀਆਂ ਕਰ ਜਾਂਦੇ ਆ ਤੇ ਸਾਨੂੰ ਪਤਾ ਨਹੀਂ ਹੁੰਦਾ। ਇੰਨੇ ਆਜ਼ਾਦ ਹੁੰਦੇ ਆ, ਆਪਣੇ ਲਈ ਚੁੱਪ ਕਰਕੇ ਬੈਠੇ ਹੁੰਦੇ ਆ ਜਾਂ ਗਾ ਰਹੇ ਹੁੰਦੇ ਆ, ਲੇਕਿਨ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਕੀ ਕਰਨੇ ਆ। ਤੇ ਮੈਂ ਅੱਜ ਜਿਹੜੀ ਗੱਲ ਸਮਝਾਉਣਾ ਚਾਹੁੰਦਾ ਵਾਂ ਉਹ ਇਹ ਹੀ ਦੱਸਣਾ ਚਾਹੁੰਦਾ ਕਿ ਅਸੀਂ ਆਪਣੇ ਸਾਰੇ ਦਿਲ, ਆਪਣੀ ਸਾਰੀ ਜਾਨ, ਆਪਣੀ ਸਾਰੀ ਤਾਕਤ ਤੇ ਆਪਣੀ ਸਾਰੀ ਅਕਲ ਨਾਲ ਖੁਦਾ ਦੀ ਵਡਿਆਈ ਕਰੀਏ, ਖੁਦਾ ਦੀ ਇਬਾਦਤ ਕਰੀਏ। ਬੇਅਕਲੀ ਨਾਲ ਨਾ ਕਰੀਏ, ਬੇਵਕੂਫੀਆਂ ਨਾਲ ਨਾ ਕਰੀਏ। ਜੇ ਬੇਵਕੂਫੀਆਂ ਨਾਲ ਕਰਾਂਗੇ ਤੇ ਫਿਰ ਕੋਈ ਇਬਾਦਤ ਵੀ ਸਾਡੇ ਲਈ ਗੁਨਾਹ ਗਿਣੀ ਜਾਏਗੀ। ਤੇ ਮੈਂ ਉਮੀਦ ਕਰਨਾ ਕਿ ਤੁਸੀਂ ਇਸ ਕਲਾਮ ਨੂੰ ਠੀਕ ਸਮਝ ਲਿਆ ਹੋਵੇਗਾ ਕਿ ਅੱਜ ਤੋਂ ਬਾਅਦ ਖੁਦਾ ਦੀ ਪ੍ਰਸਤਿਸ਼ ਕਰਨੀ ਹੈ ਤੇ ਬੇਵਕੂਫੀਆਂ ਨਾਲ ਨਹੀਂ ਕਰਨੀ, ਇਹ ਸਹੀ ਤਰੀਕੇ ਨਾਲ ਇਬਾਦਤ ਕਰਨੀ ਹੈ, ਜਿਸ ਤਰੀਕੇ ਨਾਲ ਖੁਦਾ ਕਹਿੰਦਾ ਤੇ ਜਿਸ ਤਰੀਕੇ ਨਾਲ ਖੁਦਾ ਚਾਹੁੰਦਾ ਹੈ। ਤੇ ਖੁਦਾ ਤੁਹਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ ਤੇ ਨਾਲੇ ਇਹ ਵੀ ਦੱਸੇ ਕਿ ਕਿਵੇਂ ਇਬਾਦਤ ਕਰਨੀ ਤੇ ਸਰਕਲ 'ਚ ਰਲ ਕੇ ਕਰਨੀ ਹੈ। ਖੁਦਾ ਹੁਣ ਤੁਹਾਡੇ ਨਾਲ ਹੋਵੇ ਤੇ ਖੁਦਾ ਤੁਹਾਨੂੰ ਬਰਕਤ ਦੇਵੇ ਤੇ ਅੱਛੀ ਪ੍ਰਸਤਿਸ਼ ਕਰਨ ਦਾ ਫਜ਼ਲ ਦੇਵੇ ਤੇ ਉਹ ਪ੍ਰਸਤਿਸ਼ ਜਿਹੜੀ ਖੁਦਾ ਨੂੰ ਪਸੰਦ ਆਉਂਦੀ ਹੈ ਤੁਸੀਂ ਉਹ ਹੀ ਪ੍ਰਸਤਿਸ਼ ਕਰੋ ਤੇ ਖੁਦਾ 'ਚ ਵੱਧਦੇ ਜਾਓ ਤੇ ਤਰੱਕੀ ਕਰਦੇ ਜਾਓ। ਤੇ ਅੱਜ ਤੋਂ ਬਾਅਦ ਇਹ ਜਾਣ ਲਓ ਕਿ ਸ਼ੇਖੀ ਨਹੀਂ ਮਾਰਨੀ ਤੇ ਬੇਅਕਲੀ ਵੀ ਨਹੀਂ ਕਰਨੀ, ਕਿਉਂਕਿ ਬੇਵਕੂਫੀਆਂ ਕਰਨੇ ਜਦੋਂ ਅਸੀਂ ਸਾਰੀ ਅਕਲ ਨਾਲ ਖੁਦਾ ਦੀ ਇਬਾਦਤ ਕਰਨੀ ਹੈ। ਜਦੋਂ ਅਸੀਂ ਬੇਵਕੂਫੀਆਂ ਕਰਨੇ ਆ ਤਾਂ ਫਿਰ ਖੁਦਾ ਨੂੰ ਪਸੰਦ ਨਹੀਂ ਆਉਂਦਾ, ਫਿਰ ਸਾਡਾ ਇਬਾਦਤ ਕਰਨਾ ਉਹ ਬੇਵਕੂਫੀ ਹੋ ਜਾਂਦਾ ਹੈ ਤੇ ਫਿਰ ਸਾਡਾ ਇਬਾਦਤ ਕਰਨਾ ਖੁਦਾ ਦੇ ਹਜ਼ੂਰ ਨਾ ਮਕਬੂਲ ਹੁੰਦਾ ਹੈ। ਤੇ ਅਸੀਂ ਉਹ ਕੁਰਬਾਨੀ, ਆਪਣੇ ਹੋਂਠਾਂ ਦੀ ਕੁਰਬਾਨੀ ਖੁਦਾ ਦੇ ਹਜ਼ੂਰ ਪੇਸ਼ ਕਰੀਏ ਜਿਹੜੀ ਖੁਦਾ ਨੂੰ ਪਸੰਦ ਆਵੇ। ਤੇ ਖੁਦਾ ਤੁਹਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ। ਆਮੀਨ।